ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਸਿੱਖ ਇਤਿਹਾਸ ਦੇ ਹਵਾਲੇ ਨਾਲ 1746 ਚ ਲਖਪਤ ਰਾਏ, ਜਿਹਨੂੰ ਅਸੀਂ ਲੱਖੂ ਕਹਿ ਕੇ ਇਤਿਹਾਸ ਸੰਬੋਧਨ ਕਰਦੇ ਹਾਂ, ਇਸ ਦਾ ਭਰਾ ਜਸਪਤ ਰਾਏ, ਜਿਹਦੇ ਲਈ ਜੱਸੂ ਨਾਂ ਹੈ, ਉਹ ਸਿੰਘਾਂ ਦੇ ਇੱਕ ਜਥੇ ਹੱਥੋਂ ਬਾਬੇ ਦੀ ਬੇਰ ਸਿਆਲਕੋਟ 'ਚ ਮਾਰਿਆ ਗਿਆ ਸੀ। ਔਰ ਇਹਨੇ ਜਿਹੜਾ ਇਹ ਫਿਰ ਪ੍ਰਣ ਕੀਤਾ ਸੀ ਕਿ ਔਰ ਇਹ ਕਹਿੰਦਾ ਸੀ ਦਾਅਵੇ ਨਾਲ ਕਿ ਖਾਲਸਾ ਪੰਥ ਸ਼ੁਰੂ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਵੀ ਇੱਕ ਖੱਤਰੀ ਸਨ ਔਰ ਇਹ ਲਖਪਤ ਰਾਏ ਜਿਹੜਾ ਇੱਕ ਖੱਤਰੀ ਹੈ, ਇਹ ਇਸ ਦਾ ਅੰਤ ਵੀ ਕਰੇਗਾ ਖਾਲਸਾ ਪੰਥ ਦਾ। ਔਰ ਉਹਨੇ ਬਹੁਤ ਜ਼ੁਲਮ ਕੀਤੇ, ਬੀਬੀਆਂ ਬੱਚੇ ਗ੍ਰਿਫਤਾਰ ਕਰ ਕਰਕੇ ਥਾਂ ਥਾਈਂ ਲਾਹੌਰ ਦੇ ਨਖਾਸ ਚੌਂਕ 'ਚ ਲਿਆ ਕੇ ਜਿਹੜਾ ਉਹਨਾਂ ਨੂੰ ਕਤਲ ਕੀਤਾ। ਭਾਈ ਸੁਬੇਗ ਸਿੰਘ ਸ਼ਾਹਬਾਜ਼ ਸਿੰਘ ਦੀ ਸ਼ਹਾਦਤ ਇਸ ਨੇ ਕੀਤੀ। ਲਾਹੌਰ ਦੇ ਜਿੰਨੇ ਸਿੱਖ ਜਿਹੜੇ ਈਵਨ ਸਰਕਾਰ ਨਾਲ ਮਿਲਵਰਤਨ ਕਰਦੇ ਸਨ, ਉਹਨਾਂ ਦੀਆਂ ਨੌਕਰੀਆਂ 'ਚ ਸਨ, ਉਹ ਵੀ ਫੜ ਕੇ ਜਿਹੜਾ ਉਹਨਾਂ ਨੂੰ ਸ਼ਹੀਦ ਕੀਤਾ। ਔਰ ਅੱਜ ਦੇ ਦਿਨ ਇਸ ਲੱਖੂ ਨੇ 1000 ਤੋਂ ਵੱਧ ਸਿੱਖ ਲਾਹੌਰ ਦੇ ਵਿੱਚ ਸ਼ਹੀਦ ਕੀਤਾ। ਔਰ ਇਹਨੇ ਇਹ ਐਸਾ ਜ਼ਾਲਮ ਸੀ, ਇਹਨੇ ਈਵਨ ਗੁੜ ਕਹਿਣ ਦੇ ਉੱਤੇ ਵੀ ਪਾਬੰਦੀ ਲਾ ਦਿੱਤੀ। ਬਹੁਤ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬੇਅਦਬ ਕੀਤੇ। ਇਹਦਾ ਸੀ ਕਿ ਗੁੜ ਕਿਆ ਵੀ ਗੁਰ ਯਾਦ ਆਉਂਦਾ, ਇਸ ਲਈ ਰੂੜੀ ਜਿਹੜੀ ਹੈ ਇਹ ਫਿਰ ਗੁੜ ਦੀ ਰੋੜੀ ਸ਼ਬਦ ਜਿਹੜਾ ਇਸਤੇਮਾਲ ਕੀਤਾ। ਇਸ ਕਦਰ ਪਰ ਬਾਅਦ 'ਚ ਇਹਨੂੰ ਸਿੰਘਾਂ ਨੇ ਚੰਗੀ ਤਰ੍ਹਾਂ ਸੋਧਾ ਲਾਇਆ ਔਰ ਇਹਨੂੰ ਇਹਦੇ ਜਿਵੇਂ ਸਾਰੀ ਉਮਰ ਗੰਦ ਬਕਦਾ ਰਿਹਾ ਤੇ ਗੰਦ ਖਾਂਦਾ ਹੀ ਫਿਰ ਇਹ ਮਰਿਆ ਜੀ। 1946 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਸਟੇਟ ਦੇ ਹੱਕ 'ਚ ਮਤਾ ਪਾਸ ਕੀਤਾ। ਉਹਨੂੰ ਕਈ ਵਾਰੀ ਕੋਟ ਕੀਤਾ ਜਾਂਦਾ ਹੈ ਕਿ ਕੁੱਕੜ ਪਿੰਡ ਜਲੰਧਰ ਦੇ ਰਹਿਣ ਵਾਲੇ ਸੀ, ਮੈਨੂੰ ਉਹਨਾਂ ਦਾ ਨਾਂ ਨਹੀਂ ਯਾਦ, ਜਿਨ੍ਹਾਂ ਨੇ ਪੇਸ਼ ਕੀਤਾ। ਪਰ ਇਹ ਇੱਕ ਜਿਹਨੂੰ ਕਹੋ ਕਿ ਵੀ ਐਵੇਂ ਇੱਕ ਡਰਾਮੇਬਾਜ਼ੀ ਜ਼ਿਆਦਾ ਸੀ, ਕਿਉਂਕਿ ਕੰਕਰੀਟ ਤੌਰ 'ਤੇ ਜਿਹੜੀ ਸਿੱਖ ਲੀਡਰਸ਼ਿਪ ਗਿਆਨੀ ਕਰਤਾਰ ਸਿੰਘ, ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ, ਜਥੇਦਾਰ ਨਾਗੋਕੇ ਦੂਜੇ, ਇਹ ਸਭ ਕਾਂਗਰਸ ਦੇ ਝਾਂਸੇ ਵਿੱਚ ਆਏ ਹੋਏ ਸੀ। ਲੇਕਿਨ ਇਹ ਸਿੱਖ ਸਟੇਟ ਦੀ ਗੱਲ ਸਿਰਫ ਪਾਕਿਸਤਾਨ ਨੂੰ ਨੈਗੇਟ ਕਰਨ ਦੇ ਲਈ ਕਰਦੇ ਸੀ, ਉਹਨਾਂ ਕੀ ਕਾਂਗਰਸ ਇਹਨਾਂ ਤੋਂ ਕੰਮ ਲੈਂਦੀ ਸੀ ਜੀ। 1966 'ਚ ਯਗਦੱਤ ਸ਼ਰਮਾ ਜਿਹੜਾ ਕਿ ਉਸ ਵੇਲੇ ਭਾਰਤੀ ਜਨਸੰਘ ਦਾ ਜਨਰਲ ਸੈਕਟਰੀ ਸੀ, ਜਿਉਂ ਹੀ ਰੇਡੀਓ ਤੋਂ ਇਹ ਅਨਾਊਂਸ ਹੋਇਆ ਕਿ ਕਾਂਗਰਸ ਦੀ ਵਰਕਿੰਗ ਕਮੇਟੀ ਨੇ ਇਹ ਮਤਾ ਪਾਸ ਕੀਤਾ ਹੈ ਕਿ ਪੰਜਾਬੀ ਸੂਬਾ ਐਗਜ਼ਿਸਟਿੰਗ ਪੰਜਾਬ 'ਚੋਂ ਬਣਾਇਆ ਜਾਏ, ਔਰ ਇਹਨੇ ਮਰਨ ਵਰਤ ਸ਼ੁਰੂ ਕਰ ਦਿੱਤਾ ਸੀ ਕਿ ਜਿਵੇਂ ਮਰ ਜਾਵਾਂਗਾ, ਪੰਜਾਬੀ ਸੂਬਾ ਨਹੀਂ ਬਣਨ ਦਿਆਂਗਾ। ਔਰ ਇਹ ਦਿਨ ਸੀ ਜਦੋਂ ਜਲੰਧਰ ਹੋਏ, ਲੁਧਿਆਣਾ ਹੋਏ, ਪਟਿਆਲਾ ਹੋਏ, ਸਿੱਖਾਂ ਦੀਆਂ ਦੁਕਾਨਾਂ 'ਤੇ ਹਮਲੇ, ਨਗਰ ਕੀਰਤਨਾਂ 'ਤੇ ਹਮਲੇ ਆਮ ਜਿਹੀ ਗੱਲ ਸੀ। ਉਹ ਇੱਕ ਸ਼ਾਇਦ ਪਟਿਆਲੇ 'ਚ ਕਾਲੀ ਚਰਨ ਜਾਂ ਇਹ ਲੁਧਿਆਣੇ ਦਾ ਸੀ, ਡਾਕਟਰ ਕਾਲੀ ਚਰਨ, ਕਿ ਇਸ ਕਿਸਮ ਦਾ ਹੀ ਬਦਬੂਦਾਰ ਜਨਸੰਘੀ ਪਟਿਆਲੇ 'ਚ ਇਹ ਬਹੁਤ ਨਫ਼ਰਤ ਨਾਲ ਭਰੇ ਹੋਏ ਸੀ, ਜਿਨ੍ਹਾਂ 'ਚੋਂ ਇੱਕ ਦੋ ਨੂੰ ਤਾਂ ਬਾਅਦ 'ਚ ਜੁਝਾਰੂ ਲਹਿਰ ਵੇਲੇ ਜਿਹੜਾ ਉਹ ਸੋਧਿਆ ਵੀ ਸਿੰਘਾਂ ਨੇ। ਪਰ ਇਹ ਪੰਜਾਬ ਦੇ ਵਿੱਚ ਇਹਨਾਂ ਨੇ ਜਿਹੜੀ ਹੈ ਬੜੀ ਫਿਰਕੂ ਨਫ਼ਰਤ ਫੈਲਾਈ ਜਨਸੰਘੀਆਂ ਨੇ। ਅੱਜ ਬਾਦਲ ਉਹਨਾਂ ਦੀ ਗੋਦ 'ਚ ਬੈਠਾ ਹੈ ਔਰ ਉਹਦੀ ਇਸ ਹੱਦ ਤੱਕ ਪ੍ਰਭਾਵ ਹੈ ਕਿ ਅੱਜ ਜਥੇਦਾਰ ਕਿਹੜਾ ਲੱਗਣਾ ਇਹ ਵੀ ਉਹ ਡਿਸਾਈਡ ਕਰਦੇ ਨੇ। ਤੇ ਹੁਣ ਹਿੰਦੂ ਕੈਲੰਡਰ ਜੋ ਉਹਨੇ ਸੁਦਰਸ਼ਨ ਨੇ ਕਿਹਾ ਸੀ ਕਿ ਜਥੇਦਾਰ ਇਸ ਕੋ ਲਾਗੂ ਵੀ ਕਰਦੇ हैं तो सिख संगत नहीं मानेगी, और वो ਹੁਣ ਸੰਤ ਸਮਾਜ ਦੇ ਥੱਲੇ ਉਹਨਾਂ ਨੇ ਆਪਣਾ ਕੰਮ ਕਰ ਦਿੱਤਾ। 1983 ਚ ਸੰਤ ਪਿੰਡਾਂ ਵਾਲਿਆਂ ਦੀ ਇੱਕ ਜੀਪ ਜਿਹੜੀ ਮਹਿਤੇ ਤੋਂ ਅੰਮ੍ਰਿਤਸਰ ਜਾ ਰਹੀ ਸੀ, ਉਸ ਦੇ ਉੱਤੇ ਪੁਲਿਸ ਨੇ ਬੰਬ ਸੁੱਟਿਆ, ਇੱਕ ਸਿੰਘ ਸ਼ਹੀਦ ਹੋਇਆ, 2 ਜ਼ਖਮੀ ਹੋਏ। ਪਰ ਜਿਹੜਾ ਜ਼ਖਮੀ ਹਾਲਤ 'ਚ ਵੀ ਡਰਾਈਵਰ ਸੀ ਉਹ ਉਹਨੂੰ ਸੇਫਲੀ ਜਿਹੜਾ ਜੀਪ ਦਰਬਾਰ ਸਾਹਿਬ ਕੰਪਲੈਕਸ 'ਚ ਲੈ ਗਿਆ। ਜਿਹੜਾ ਸਿੰਘ ਸ਼ਹੀਦ ਸੀ ਉਹਦਾ ਉੱਥੇ ਹੀ ਸੰਸਕਾਰ ਕੀਤਾ ਗਿਆ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 418 ਦੇ ਵਿੱਚ ਯਹੂਦੀਆਂ ਨੂੰ ਰੋਮਨ ਐਮਪਾਇਰ ਚੋਂ ਸਾਰੀ ਜਿੰਨੇ ਉਹਨਾਂ ਦੇ ਅਹੁਦੇ ਸੀ ਉਹਨਾਂ 'ਚੋਂ ਬਾਹਰ ਕੱਢਤਾ ਗਿਆ। 1735 'ਚ ਨਾਦਰ ਸ਼ਾਹ ਜਿਹੜਾ ਦਿੱਲੀ 'ਤੇ ਵੀ ਹਮਲਾਵਰ ਸੀ, ਉਹਦਾ ਰਸ਼ੀਆ ਦੇ ਨਾਲ ਬਾਕੂ ਤੱਕ ਜਿਹੜਾ ਉਹਦਾ ਰਾਜ ਸੀ, ਸੋ ਰੂਸ ਨਾਲ ਸਮਝੌਤਾ ਹੋਇਆ। ਰੂਸ ਦੀਆਂ ਫੌਜਾਂ ਜਿਹੜੀਆਂ ਨੇ ਬਾਕੂ ਅਜ਼ਰਬਾਈਜਾਨ 'ਚ ਸ਼ਾਇਦ ਜਾਂ ਉਜ਼ਬੇਕਿਸਤਾਨ 'ਚ ਅਜ਼ਰਬਾਈਜਾਨ ਆਈ ਥਿੰਕ, ਉੱਥੋਂ ਵਾਪਸ ਚਲੀਆਂ ਗਈਆਂ ਜੀ। 1801 ਦੇ ਵਿੱਚ ਬ੍ਰਿਟਨ ਦੇ ਵਿੱਚ ਪਹਿਲੀ ਮਰਦਮਸ਼ੁਮਾਰੀ ਹੋਈ ਗਿਣਤੀ। 1876 ਦੇ ਵਿੱਚ ਪਹਿਲੀ ਟੈਲੀਫੋਨ ਕਾਲ ਅਲੈਗਜ਼ੈਂਡਰ ਗ੍ਰੈਮ ਬੈਲ, ਜਿਹਨੇ ਕਿ ਫੋਨ ਦੀ ਕਾਰਡ ਕੱਢੀ, ਉਹਨੇ ਥਾਮਸ ਵੈਟਸਨ ਨੂੰ ਕੀਤੀ 1876। 1910 ਦੇ ਵਿੱਚ ਚੀਨ ਨੇ ਜਿਹੜੀ ਹੈ ਗੁਲਾਮੀ ਸਲੇਵਰੀ ਹੈ ਖ਼ਤਮ ਕੀਤੀ। 1933 ਚ ਨੇਵਾਡਾ ਪਹਿਲੀ ਸਟੇਟ ਬਣਿਆ ਜਿਹਨੇ ਜਿਹੜਾ ਨਾਰਕੋਟਿਕਸ ਨੂੰ ਰੈਗੂਲੇਟ ਕੀਤਾ। ਔਰ 2013 ਚ ਫਾਕਲੈਂਡ ਆਈਲੈਂਡ ਜਿਹਦਾ ਅਰਜਨਟੀਨਾ ਨਾਲ ਝਗੜਾ ਰਿਹਾ ਇੰਗਲੈਂਡ ਦਾ, ਉੱਥੇ ਰੈਫਰੈਂਡਮ ਹੋਇਆ ਔਰ ਲੋਕਾਂ ਨੇ ਯੂਕੇ ਦੇ ਨਾਲ, ਯੂਨਾਈਟਿਡ ਕਿੰਗਡਮ ਨਾਲ ਰਹਿਣ ਦਾ ਫੈਸਲਾ ਕੀਤਾ। ਪਰ ਮੈਂ ਬਹੁਤ ਵਾਰੀ ਦੇਖਦਾ ਫਾਕਲੈਂਡ 'ਚ ਰੈਫਰੈਂਡਮ ਹੋ ਸਕਦਾ ਹੈ, ਸਕਾਟਲੈਂਡ 'ਚ ਹੋ ਸਕਦਾ ਹੈ, ਈਸਟ ਤੈਮੂਰ 'ਚ ਹੋ ਸਕਦਾ ਹੈ,
ਸਾਊਥ ਸੁਡਾਨ 'ਚ ਹੋ ਸਕਦਾ ਹੈ, ਕਸ਼ਮੀਰ ਤੇ ਖਾਲਿਸਤਾਨ 'ਚ ਕਿਉਂ ਨਹੀਂ ਹੋ ਸਕਦਾ। ਜੀ ਜੀ ਬਿਲਕੁਲ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੁਰੂ ਅਰਜਨ ਸਾਹਿਬ ਦੇ 2 ਸ਼ਲੋਕ ਚੁਣੇ ਨੇ, ਵਾਰਾ ਤੇ ਵਧੀਕ। ਜੀ ਪਹਿਲਾ ਹੈ, ਦੂਜੀ ਛੋੜ ਕਵਾਟੜੀ ਇਕਸ ਸੌ ਚਿਤ ਲਾਏ, ਦੂਜੇ ਭਾਵੀ ਨਾਨਕਾ ਵਹਿਣ ਲੁੜਹੰਦੜੀ ਜਾਏ। ਜੀ ਤੇ ਦੂਸਰਾ ਸ਼ਲੋਕ ਹੈ, ਤੇ ਹਟੜੇ ਬਾਜ਼ਾਰ ਸੌਦਾ ਕਰਨ ਵਣਜਾਰਿਆ, ਸੱਚ ਵਖਰ ਜਿਨੀ ਲੱਦਿਆ ਸੇ ਸਚੜੇ ਪਾਸਾਰ। ਜੀ ਦੂਜੀ ਕਹਿੰਦੇ ਨੇ ਡਾਈਕੋਟਮੀ, ਦੁਬਿਧਾ, ਜਿਹਨੂੰ ਭਗਤ ਕਬੀਰ ਜੀ ਨੇ ਯਾਦ ਕਰਵਾਇਆ ਕਿ ਡਗਮਗ ਛਾੜ ਰੇ ਮਨ ਬੌਰ, ਸ਼ਬਦ ਲਾਗ ਮਨੈ ਛਾੜ ਦੁਬਿਧਾ ਕੀ ਕੁਰੀਆ, ਕਿ ਸ਼ਬਦ ਨਾਲ ਲੱਗ ਮਨੋਂ ਕਾਢੇ ਦੁਬਿਧਾ। ਸੋ ਦੂਜੀ ਛੋੜ ਕੁਆਟੜੀ ਹੈ ਈਵਲ ਮਾਈਂਡਡਨੈਸ, ਮਨ ਦੇ ਵਿੱਚ ਸ਼ੈਤਾਨੀਅਤ, ਬੁਰਾਈ ਕਰਨ ਦੀ ਭਾਵਨਾ। ਸੋ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਮਨ ਚੋਂ ਦੁਬਿਧਾ ਕੱਢ, ਈਵਲ ਮਾਈਂਡਡਨੈਸ, ਬੁਰਾਈ ਨੂੰ ਦਿਮਾਗ ਚੋਂ ਕੱਢ, ਇਕਸ ਸੌ ਚਿੱਤ ਲਾਏ, ਇੱਕ ਨਿਰੰਕਾਰ ਦੇ ਨਾਲ ਆਪਣੇ ਚਿੱਤ ਨੂੰ, ਆਪਣੇ ਮਨ ਨੂੰ ਲਾ। ਦੂਜੇ ਭਾਵੀ ਨਾਨਕਾ ਵਹਿਣ ਲੁੜ ਹੰਦੜੀ ਜਾਏ। ਦੂਜੇ ਭਾਵੀ, ਫੇਰ ਡਿਊਐਲਿਟੀ, ਕਿ ਜੇ ਦੂਜਾ ਭਾਵ ਆਏਗਾ, ਦੁਬਿਧਾ ਆਏਗਾ, ਤੇ ਪੰਜਵੇਂ ਨਾਨਕ ਫਰਮਾਉਂਦੇ ਨੇ ਵਹਿਣ ਲੁੜ ਹੰਦੜੀ ਜਾਏ। ਜਿਵੇਂ ਕੋਈ ਚੀਜ਼ ਰੁੜਦੀ ਚਲੀ ਜਾਂਦੀ ਹੈ ਪਾਣੀ ਦੇ ਵਹਾਅ 'ਚ ਥੱਲੇ ਨੂੰ, ਡਾਊਨ ਸਟਰੀਮ, ਜੀ ਕਿ ਫਿਰ ਤੇਰੀ ਜਿਹੜੀ ਆਤਮਿਕ ਦੁਨੀਆ ਹੈ ਉਹ ਢਲਾਣ ਵੱਲ ਜਾਏਗੀ, ਤੂੰ ਉੱਪਰ ਨਹੀਂ ਉੱਠ ਸਕੇਗਾ। ਤੇ ਜੇ ਉੱਪਰ ਉੱਠਣਾ ਤੇ ਦੂਜੀ ਛੋੜ ਕਵਾਟੜੀ, ਦੁਬਿਧਾ ਛੱਡ, ਈਵਲ ਮਾਈਂਡਡਨੈਸ ਛੱਡ, ਇੱਕ ਨਿਰੰਕਾਰ ਦੇ ਨਾਲ ਚਿੱਤ ਲਾ। ਔਰ ਦੂਸਰੇ ਸ਼ਲੋਕ 'ਚ, ਤੇ ਹਟੜੇ ਬਾਜ਼ਾਰ ਸੌਦਾ ਕਰਨ ਵਣਜਾਰਿਆ। ਉਹਨਾਂ ਜ਼ਮਾਨਿਆਂ 'ਚ ਵੀ 400 ਸਾਲ ਪਹਿਲਾਂ ਬੜੇ ਫੈਂਸੀ ਬਾਜ਼ਾਰ ਹੁੰਦੇ ਸੀ, ਕੋਈ ਹਟੜੇ ਜਿਹੜੇ 3 ਸ਼ੇਪਡ, ਅੱਡ ਸ਼ੇਪਸ ਦੇ, ਕਿ ਬਈ ਹੁਣ ਉਸ ਕਿਸਮ ਦੇ ਹਟੜੇ ਬਾਜ਼ਾਰ ਦੇ ਵਿੱਚ ਵਣਜਾਰੇ ਵਪਾਰੀ ਆਏ ਨੇ ਸੌਦਾ ਕਰਨ ਦੇ ਲਈ। ਹੁਣ ਵਣਜਾਰੇ ਸੌਦਾ ਵੇਚਦੇ ਵੀ ਸੀ, ਥੋਕ ਵਾਲਿਆਂ ਨੇ ਦੇਣਾ, ਪਰਚੂਨ ਵਾਲਿਆਂ ਤੋਂ ਅੱਗੋਂ ਲੋਕਾਂ ਨੇ ਲੈਣਾ ਜੀ। ਉਹਨਾਂ ਨੇ ਕਿਹਾ ਵੀ ਹੁਣ ਬਾਜ਼ਾਰ ਭਰਿਆ ਹੋਇਆ, ਬਾਜ਼ਾਰ ਦੇ ਵਿੱਚ ਮੂਲੀ ਵੀ ਹੈ, ਗਾਜਰ ਸਬਜ਼ੀ ਵੀ ਹੈ, ਸੋਨਾ ਵੀ ਹੈ, ਲੋਹਾ ਵੀ ਹੈ, ਕੋਲੇ ਵੀ ਨੇ, ਹਰ ਚੀਜ਼ ਬਾਜ਼ਾਰ 'ਚ। ਪਰ ਹੁਣ ਇਸੇ ਤਰ੍ਹਾਂ ਇਹ ਦੁਨੀਆ ਇੱਕ ਬਾਜ਼ਾਰ ਹੈ, ਇਹਦੇ 'ਚ ਵੰਨ ਸਵੰਨੀਆਂ ਰੌਣਕਾਂ ਲੱਗੀਆਂ ਹੋਈਆਂ ਨੇ। ਜੀ ਪਰ ਕੌਣ ਕਿਹਦਾ ਵਣਜਾਰੇ, ਕਿਹਨੇ ਕਿਹੜੀ ਵਸਤ ਦੇ ਦਾ ਵਪਾਰ ਕਰਨਾ, ਜਦੋਂ ਸਾਨੂੰ ਇਹ ਯਾਦ ਕਰਵਾਇਆ ਜਾਂਦਾ ਹੈ ਕਿ ਭਾਈ ਅੱਗੇ ਦੇ ਲਈ ਕੋਈ ਆਪਣਾ ਸੌਦਾ ਲੈ ਲੈ, ਕੋਈ ਸੱਚ ਦੀ ਵਣਜ ਕਰ। ਤੇ ਗੁਰੂ ਸਾਹਿਬ ਫਰਮਾਉਂਦੇ ਨੇ, ਤਿਹਟੜੇ ਬਾਜ਼ਾਰ ਸੌਦਾ ਕਰਨ ਵਣਜਾਰਿਆ, ਸੱਚ ਵਖਰ ਜਿਨੀ ਲਿਆ। ਸੱਚ ਵਖਰ ਹੈ ਟਰੂ ਮਰਚੈਂਟੀਜ਼, ਕਿ ਵੀ ਜਿਹੜੇ ਤਾਂ ਸੱਚ ਦੇ ਵਪਾਰੀ ਨੇ, ਵਖਰ ਵਸਤੂ ਨੂੰ ਕਹਿੰਦੇ ਨੇ, ਜਿਹਨੇ ਸੱਚ ਦੀ ਵਸਤੂ ਇਸ ਬਾਜ਼ਾਰ ਚੋਂ, ਦੁਨੀਆ ਦੇ ਇਸ ਰੰਗਮੰਚ ਤੇ ਆ ਕੇ ਲਈ, ਸੇ ਸਚੜੇ ਪਾਸਾਰ, ਉਹੀ ਸੱਚੇ ਵਪਾਰੀ ਨੇ, ਉਹੀ ਟਰੂਥਫੁਲ ਟਰੇਡਰ ਨੇ। ਜੀ ਤੇ ਬਾਕੀ ਤਾਂ ਕੋਲਿਆਂ ਦੇ ਵਪਾਰੀ ਨੇ। ਬਾਕੀ ਤਾਂ ਜੋ ਕੁਝ ਵੀ ਹੈ ਇਹ ਕਾਲਖ ਹੈ, ਉਹ ਅਸੀਂ ਆਪਣੇ ਮੂੰਹ ਤੇ ਵੀ ਮਲਦੇ ਹਾਂ, ਸਾਰੀ ਉਮਰ ਉਸ ਕਾਲਖ ਦੇ ਵਿੱਚ ਹੀ ਰਹਿੰਦੇ ਹਾਂ ਔਰ ਕਾਲੇ ਹੀ ਚਲੇ ਜਾਂਦੇ। ਤੇ ਜਿਹੜੇ ਸੱਚ ਦੇ ਵਪਾਰੀ ਨੇ, ਸੱਚ ਦੀ ਵਣਜ ਕਰਦੇ ਨੇ, ਸੱਚ ਦੀ ਹੱਟ ਦੇ ਉੱਤੇ ਸੱਚ ਦਾ ਸੌਦਾ ਲੈਂਦੇ ਨੇ, ਉਹਨਾਂ ਪ੍ਰਥਾਏ ਫਿਰ ਸਾਨੂੰ ਬਾਣੀ ਯਾਦ ਕਰਵਾਉਂਦੀ ਹੈ ਕਿ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹ ਸੱਚ ਦੇ ਵਪਾਰੀਆਂ ਦੇ ਮੁਖ ਵੀ ਉਜਲ ਨੇ, ਤੇ ਕਿੰਨੇ ਹੋਰ ਉਹਨਾਂ ਦੀ ਬਦੌਲਤ ਜਿਹੜੇ ਨੇ ਉਹ ਇਸ ਜਨਮ ਮਰਨ ਦੇ ਚੱਕਰ ਚੋਂ ਨਿਕਲਦੇ ਨੇ। ਸੋ ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਦੇ ਨਾਲ ਆਪਣੇ ਵਿਊਅਰਸ ਕੋਲ ਲੈਣ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਵਿਚਾਰ ਭੇਜੇ। ਤੇ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tvh4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।